ਉਧਰ ਈਰਾਨ ਦੇ ਬਾਬਤ ਹਰਜੋਤ ਸਿੰਘ ਜੀ ਅਲ ਜਜ਼ੀਰਾ ਇਹ ਰਿਪੋਰਟ ਕਰ ਰਿਹਾ ਵੀ 100 ਬਿਲੀਅਨ ਡਾਲਰ ਜਿਹੜੇ ਆ ਈਰਾਨ ਦੇ 100 ਬਿਲੀਅਨ ਉਹ ਕਹਿੰਦੇ ਵੀ ਫਰੋਜ਼ਨ ਨੇ ਇਸ ਟਾਈਮ ਰੋਕੇ ਜਿਹੜੇ ਉਹ ਹੈਗੇ ਆ। ਈਰਾਨ ਕਹਿ ਰਿਹਾ ਵੀ ਯੂਐਸ ਨੂੰ ਵੀ ਜਿੰਨੇ ਵੀ ਸਾਡੇ ਜਿਹੜੇ ਫਰੋਜ਼ਨ ਐਸੈਟਸ ਆ ਉਹਨਾਂ ਨੂੰ ਰਿਲੀਜ਼ ਜਿਹੜਾ ਉਹ ਕਰੇ। ਇਸ ਗੱਲਬਾਤ ਦੇ ਵਿੱਚ ਇਹ ਵੀ ਕਹਿੰਦੇ ਵੀ ਇੱਕ ਮੱਦ ਹੋਣੀ ਚਾਹੀਦੀ ਆ। ਉਹ ਕਹਿੰਦੇ ਵੀ ਜਿਹੜੀ ਇਕਨੋਮੀ ਸਾਡੀ ਇਸ ਟਾਈਮ ਤਹਿਸ ਨਹਿਸ ਹੋਈ ਆ ਤੇ ਜੋ ਵਾਰ ਦੇ ਵਿੱਚ ਸਾਡਾ ਨੁਕਸਾਨ ਹੋਇਆ ਆ, ਕਹਿੰਦੇ ਵੀ ਇਹ ਰਾਸ਼ੀ ਸਾਡੇ ਜਿਹੜੀ ਉਹ ਕੰਮ ਜਿਹੜੀ ਉਹ ਆਊਗੀ। 1979 ਤੋਂ ਯੂਐਸ ਦੇ ਦੁਆਰਾ ਤੇ ਇਹਨਾਂ ਦੇ ਸਾਥੀਆਂ ਦੇ ਦੁਆਰਾ ਈਰਾਨ ਦੇ ਨਾਲ ਜੁੜੀਆਂ ਜਿਹੜੀਆਂ ਕੰਪਨੀਆਂ ਦੇ ਉੱਤੇ, ਉਹਨਾਂ ਦੇ ਜਿਹੜੇ ਲੋਕਾਂ ਦੇ ਉੱਤੇ ਜਾਂ ਲੀਡਰਸ਼ਿਪਸ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਸੈਂਕਸ਼ਨਸ ਲੱਗੀਆਂ ਹੈਗੀਆਂ ਆ। ਇਹ ਉਦੋਂ ਸ਼ੁਰੂਆਤ ਹੋਇਆ ਸੀ ਜਦੋਂ ਯੂਐਸ ਦੇ ਜਿਹੜੇ ਹੌਸਟੇਜ ਆ ਅਮਰੀਕਨ ਐਮਬੈਸੀ ਦੇ ਵਿੱਚ ਤਹਿਰਾਨ 'ਚ ਇਸਲਾਮਿਕ ਰੈਵੋਲੂਸ਼ਨ ਤੋਂ ਬਾਅਦ 'ਚ ਉਹਨਾਂ ਨੂੰ ਜਿਹੜਾ ਹੌਸਟੇਜ ਬਣਾ ਕੇ ਰੱਖਿਆ ਗਿਆ ਸੀਗਾ। ਸੋ ਈਰਾਨ ਦੇ ਜਿਹੜੇ ਨਿਊਕਲੀਅਰ ਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਸ ਨੂੰ ਠੱਲ ਪਾਉਣ ਦੇ ਲਈ ਇਹ ਜਿਹੜੀਆਂ ਸੈਂਕਸ਼ਨਸ ਆ ਉਹ ਲਾਈਆਂ ਗਈਆਂ ਸੀਗੀਆਂ। 10 ਅਪ੍ਰੈਲ ਨੂੰ ਜਦ ਪਹਿਲੀ ਗੱਲਬਾਤ ਹੋਈ ਸੀ ਪਾਕਿਸਤਾਨ ਇਸਲਾਮਾਬਾਦ ਦੇ ਵਿੱਚ, ਜਿਹੜਾ ਈਰਾਨ ਦਾ ਪਾਰਲੀਮੈਂਟ ਦਾ ਸਪੀਕਰ ਆ ਮੁਹੰਮਦ ਬਗੇਰ ਗਲੀਬਾਫ, ਉਹਨਾਂ ਨੇ ਕਿਹਾ ਵੀ ਜਿਹੜੇ ਈਰਾਨ ਦੇ ਫਰੋਜ਼ਨ ਐਸਟ ਨੇ, ਜਿਹੜੇ ਬਹੁਤ ਸਾਰੇ ਬਾਹਰਲੇ ਮੁਲਕਾਂ ਦੇ ਬੈਂਕਾਂ ਦੇ ਵਿੱਚ ਰੈਵਨਿਊਜ਼ ਜਿਹੜੇ ਉਹ ਫਰੋਜ਼ਨ ਪਏ ਆ, ਉਹਨਾਂ ਨੂੰ ਰਿਲੀਜ਼ ਜਿਹੜਾ ਉਹ ਕੀਤਾ ਜਾਵੇ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ। ਜਿਹੜੇ ਇੱਕ ਦਿਨ ਬਾਅਦ ਜਦੋਂ ਗੱਲਬਾਤ ਕਿਸੇ ਸਿਰੇ ਨੇ ਜਿਹੜੀ ਉਹ ਨਹੀਂ ਲੱਗੀ ਤਾਂ ਕਹਿੰਦੇ ਵੀ ਇਹ ਦੁਬਾਰਾ ਰਿਪੋਰਟਸ ਇਮਰਜ ਹੋਈਆਂ ਵੀ ਵਾਸ਼ਿੰਗਟਨ ਮੰਨ ਰਿਹਾ ਹੈਗਾ ਆ ਵੀ ਕੁਝ ਜਿਹੜੇ ਇਰਾਨੀਅਨ ਐਸੈਟਸ ਆ ਉਹਨਾਂ ਨੂੰ ਅਨਫਰੀਜ਼ ਕੀਤਾ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਇਰਾਨੀਅਨ ਐਸੈਟਸ ਜਿਹੜੇ ਫਰੋਜ਼ਨ ਨੇ ਉਹ ਕਹਿੰਦੇ ਵੀ ਮੁੱਖ ਤੌਰ ਦੇ ਉੱਤੇ ਹੋਰ ਮੁਲਕਾਂ ਦੇ ਵਿੱਚ ਇਹਨਾਂ ਦੀ ਰਾਸ਼ੀ ਪਈ ਆ, ਜਿਨ੍ਹਾਂ ਦੀ ਕੁੱਲ ਲਾਗਤ ਮਿਲਾ ਕੇ 100 ਬਿਲੀਅਨ ਡਾਲਰ ਜਿਹੜੀ ਉਹ ਦੱਸੀ ਜਿਹੜੀ ਉਹ ਜਾਂਦੀ ਆ। ਤੇ ਯੂਐਸ ਤੇ ਉਹਨਾਂ ਦੇ ਸਾਥੀਆਂ ਦੇ ਦੁਆਰਾ ਲਗਾਤਾਰ ਲਾਈਆਂ ਗਈਆਂ ਸੈਂਕਸ਼ਨਸ ਆ ਉਹਨਾਂ ਦੇ ਤਹਿਤ ਜਿਹੜਾ ਉਹ ਕੀਤਾ ਗਿਆ ਹੈਗਾ ਆ। ਯੂਐਸ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਕਾਰਜਕਾਲ ਦੇ ਦੌਰਾਨ ਅਮਰੀਕਾ ਦਾ ਤੇ ਈਰਾਨ ਦਾ ਸਮਝੌਤਾ ਹੋਇਆ ਸੀ, ਵਿੱਚ ਨਿਊਕਲੀਅਰ ਦੀਆਂ ਡੀਲ ਸੀਗੀਆਂ ਤੇ ਕੁਝ ਜਿਹੜੇ ਉਹਨਾਂ ਦੇ ਐਸੈਟ ਆ ਉਹਨਾਂ ਨੂੰ ਅਨਫਰੀਜ਼ ਕਰਨ ਦੀ ਵੀ ਚਰਚਾ ਚੱਲੀ ਸੀ। ਇੱਥੇ ਇਹ ਗੱਲ ਕਾਫੀ ਜਿਹੜੀ ਉਹ ਪ੍ਰਚਾਰੀ ਉਸ ਟਾਈਮ ਦੇ ਉੱਤੇ ਗਈ ਸੀਗੀ ਵੀ ਬੰਡਲਾਂ ਦੇ ਬੰਡਲ, ਪੈਲਟਸ ਦੇ ਪੈਲਟ ਡਾਲਰਸ ਦੇ ਉਹ ਈਰਾਨ ਤੱਕ ਜਿਹੜੇ ਉਹ ਦਿੱਤੇ ਗਏ ਹੈਗੇ ਆ। ਜੇਕਬ ਲਿਊ ਜੋ ਉਸ ਟਾਈਮ ਦੇ ਉੱਤੇ ਟ੍ਰੈਜਰੀ ਦੇ ਸਕੱਤਰ ਸੀਗੇ ਪ੍ਰੈਜ਼ੀਡੈਂਟ ਓਬਾਮਾ ਦੇ ਕਾਰਜਕਾਲ 'ਚ, ਉਹਨਾਂ ਨੇ ਜਿਹੜਾ ਉਹ ਕਿਹਾ ਵੀ 2016 ਦੇ ਵਿੱਚ ਜਿੰਨੇ ਵੀ ਉਹਨਾਂ ਦੇ ਫਰੋਜ਼ਨ ਹੈਗੇ ਨੇ ਐਸੈਟਸ ਉਹਨਾਂ ਨੂੰ ਉਹ ਐਕਸੈਸ ਨਹੀਂ ਕਰ ਸਕੇਗਾ ਜੇ ਉਹਨਾਂ ਦੀਆਂ ਸੈਂਕਸ਼ਨ ਸਾਰੀਆਂ ਲਿਫਟ ਵੀ ਕਰ ਦਿੱਤੀਆਂ ਜਿਹੜੀਆਂ ਹੋ ਜਾਣ। ਸੋ ਇਹ ਜਿਹੜੀ ਸਾਰੀ ਚੀਜ਼ ਜਿਹੜੀ ਉਹ ਹੋਈ ਆ, ਉਹਨਾਂ ਨੇ ਇਹ ਦੱਸਿਆ ਸੀਗਾ ਕਾਂਗਰਸ ਨੂੰ ਉਸ ਟਾਈਮ ਦੇ ਉੱਤੇ ਵੀ ਜੇ ਆਪਾਂ ਇਹਨਾਂ ਦੇ ਸੈਂਕਸ਼ਨਸ ਹਟਾਉਂਦੇ ਆ ਤਾਂ ਜਿੰਨਾ ਵੀ ਉਹਨਾਂ ਦਾ ਐਸੈਟਸ ਫਰੀਜ਼ ਕੀਤੇ ਪਏ ਆ ਉਹਨਾਂ ਦੇ ਵਿੱਚੋਂ ਮੇ ਵੀ ਅੱਧੇ ਕੁ ਜਿਹੜੇ ਆ ਉਹਨਾਂ ਦੀ ਉਹ ਵਰਤੋਂ ਕਰ ਸਕਦੇ ਹੈਗੇ ਆ। ਸੋ ਮੌਜੂਦਾ ਤੌਰ ਦੇ ਉੱਤੇ ਤਹਿਰਾਨ ਵੀ ਇਹ ਕਹਿ ਰਿਹਾ ਵੀ ਘੱਟੋ ਘੱਟ 6 ਬਿਲੀਅਨ ਡਾਲਰ ਦੇ ਜਿਹੜੇ ਉਹਨਾਂ ਦੇ ਫਰੋਜ਼ਨ ਐਸੈਟਸ ਆ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ।